ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇਜ਼ਰਾਈਲ ਤੇ ਈਰਾਨ ਦੇ ਵਿੱਚ ਜੋ ਇਸ ਟਾਈਮ ਜੰਗ ਚੱਲ ਰਹੀ ਹੈਗੀ ਆ। ਇਜ਼ਰਾਈਲ ਵਾਲਿਆਂ ਨੇ ਕਿਹਾ ਵੀ ਅਸੀਂ ਇੱਕ ਵਾਰੀ ਫਿਰ ਤਹਿਰਾਨ ਦੇ ਉੱਤੇ ਅਟੈਕ ਕਰਨ ਜਾ ਰਹੇ ਹਾਂ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਈਰਾਨ ਨੂੰ ਕਿਹਾ ਆ ਅਨਕੰਡੀਸ਼ਨਲ ਸਰੈਂਡਰ, ਵੀ ਇੱਕਦਮ ਸਰੈਂਡਰ ਕਰ ਦਿਓ, ਹੋਰ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈਗੀ। ਤੇ ਇਹ ਵੀ ਖਬਰ ਆ ਰਹੀ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਸੋਚ ਰਿਹਾ ਆ ਯੂਐਸ ਸਟ੍ਰਾਈਕ ਔਨ ਈਰਾਨ। ਇਹ ਰਿਪੋਰਟਸ ਆ ਰਹੀਆਂ ਹੈਗੀਆਂ। ਈਰਾਨ ਨੇ ਇਹ ਕਿਹਾ ਆ ਵੀ ਜਿਹੜੇ 에ਅਰ ਬੇਸਿਸ ਆ, ਉਹਨਾਂ ਦੇ ਜਿਹੜੇ ਉਹ ਅਟੈਕ ਹੋਏ ਹੈਗੇ ਆ, ਤੇ ਇਜ਼ਰਾਈਲ ਦੇ 에ਅਰ ਬੇਸਿਸ ਨੂੰ ਵੀ ਉਹ ਅਟੈਕ ਕਰ ਰਹੇ ਹੈਗੇ ਆ। ਹੂਥੀ ਰੈਬਲ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਈਰਾਨ ਦੀ ਜਿਹੜੀ ਸਪੋਰਟ ਆ ਉਹ ਕਰਾਂਗੇ। ਮੈਕਰੋਨ ਜੋ ਫਰਾਂਸ ਦਾ ਪ੍ਰੈਜ਼ੀਡੈਂਟ ਹੈਗਾ, ਉਹਨਾਂ ਨੇ ਕਹਿੰਦੇ ਵੀ ਜੇ ਮਿਲਟਰੀ ਨੇ ਇਸ ਐਕਸ਼ਨ ਦੇ ਨਾਲ ਈਰਾਨ ਦੀ ਸਰਕਾਰ ਬਦਲੀ ਤਾਂ ਉੱਥੇ ਬਹੁਤ ਜਿਹੜਾ ਕੇਓਸ ਹੋਊਗਾ। ਟਰਕਿਸ਼ ਪ੍ਰੈਜ਼ੀਡੈਂਟ ਨੇ ਨੇਤਨਯਾਹੂ ਨੂੰ ਕਾਲ ਕੀਤਾ ਵੀ ਤੁਸੀਂ ਜਿਹੜਾ ਸਾਡਾ ਰੀਜਨ ਆ ਉਹਦੇ 'ਚ ਇੱਕ ਬਹੁਤ ਵੱਡੇ ਥ੍ਰੈਟ ਜਿਹੜੀ ਪੈਦਾ ਕਰ ਰਹੇ ਹੋ। ਜੀ, ਬਿਲਕੁਲ। ਸੋ ਯੂਐਸ ਦੀ ਜਿਹੜੀ ਇੰਟੈਲੀਜੈਂਸ ਆਫਿਸਰ ਡਾਇਰੈਕਟਰ ਤੁਲਸੀ ਗਾਬਰਡ ਉਸ ਨੇ ਇਹ ਬਿਆਨ ਜਿਹੜਾ ਉਹ ਦਿੱਤਾ ਆ ਕਿ ਜਦ ਕਾਂਗਰਸ ਦੇ ਮੋਹਰੇ ਟੈਸਟੀਫਾਈ ਕਰ ਰਹੇ ਸੀ ਵੀ ਈਰਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਦੇ ਬਾਬਤ ਲਾ ਮੇਕਰਸ ਨੂੰ ਜਿਹੜਾ ਉਹਨੇ ਕਿਹਾ ਵੀ ਈਰਾਨ ਨਿਊਕਲੀਅਰ ਵੈਪਨ ਬਿਲਡ ਨਹੀਂ ਕਰ ਰਿਹਾ ਹੈਗਾ, ਤੇ ਜਿਹੜਾ ਉਸਦਾ ਸੁਪਰੀਮ ਲੀਡਰ ਆ ਉਹ ਆਥੋਰਾਈਜ਼ਡ ਰੀਆਥੋਰਾਈਜ਼ਡ ਨਹੀਂ ਹੈਗਾ ਡੋਰਮੈਂਟ ਪ੍ਰੋਗਰਾਮ ਨੂੰ ਜਿਹੜਾ ਉਹ ਚਾਲੂ ਕਰਨ ਦੇ ਲਈ। ਜਦ ਇਸ ਬਾਬਤ ਰਾਸ਼ਟਰਪਤੀ ਟਰੰਪ ਹੋਣਾ ਨੂੰ ਵੀ ਪੁੱਛਿਆ ਗਿਆ ਤਾਂ ਉਹਨੇ ਕਹਿੰਦੇ ਵੀ ਆਈ ਡੋਂਟ ਕੇਅਰ ਵਾਟ ਸ਼ੀ ਸੈਡ, ਇਨ ਹਿਜ਼ ਵਿਊ ਈਰਾਨ ਵਾਜ਼ ਵੈਰੀ ਕਲੋਜ਼ ਟੂ ਹੈਵਿੰਗ ਅ ਨਿਊਕਲੀਅਰ ਬੰਬ। ਇਹ ਨੇਤਨਯਾਹੂ ਦਾ ਜੋ ਇਸ ਟਾਈਮ ਬਿਆਨ ਆ, ਉਸੇ ਬਿਆਨ ਨੂੰ ਟਰੰਪ ਹੋਣਾ ਨੇ ਜਿਹੜਾ ਉਹ ਦੁਹਰਾਇਆ ਆ। ਉਹਨਾਂ ਦੇ ਨਾਲ ਪਹਿਲੋਂ ਨੈਗੋਸ਼ੀਏਸ਼ਨ 'ਚ ਸੀਗੇ ਹਰਜੋਤ ਸਿੰਘ ਜੀ। ਉਸ ਨੈਗੋਸ਼ੀਏਸ਼ਨ 'ਚੋਂ ਇੱਕ ਹਿਸਾਬ ਦੇ ਨਾਲ ਬਾਹਰ ਆ ਕੇ ਤੇ ਈਰਾਨ ਦੇ ਉੱਤੇ ਜਿਹੜਾ ਉਹ ਹਮਲਾ ਕਰ ਦਿੱਤਾ ਗਿਆ। ਜਿਸ ਦਿਨ ਹਮਲਾ ਹੋਇਆ ਉਸ ਤੋਂ 2-3 ਦਿਨ ਬਾਅਦ ਇਹਨਾਂ ਦੀ ਮੀਟਿੰਗ ਰੱਖੀ ਗਈ ਸੀਗੀ। ਉਹ ਵੀ ਜਿਹੜੀ ਆ ਉਹ ਹੁਣ ਹਵਾ ਦੇ ਵਿੱਚ ਆਬਵੀਅਸਲੀ ਜਿਹੜੀ ਉਹ ਉੱਡ ਗਈ ਆ। ਤੇ ਹੁਣ ਟਰੰਪ ਹੁਣੀ ਜਿਹੜਾ ਉਹਨਾਂ ਨੂੰ ਧਮਕੀ ਜਿਹੜੀ ਉਹ ਭਰੀ ਜਿਹੜੇ ਲਫ਼ਜ਼ਾਂ ਦੇ ਵਿੱਚ ਈਰਾਨ ਨੂੰ ਕਿਹਾ ਆ ਵੀ ਅਨਕੰਡੀਸ਼ਨਲ ਜਿਹੜੀ ਜਿਹੜਾ ਸਰੈਂਡਰ ਆ ਉਹ ਤੁਸੀਂ ਕਰ ਦਿਓ, ਨਹੀਂ ਤਾਂ ਜਿਹੜੇ ਹਾਲਾਤ ਆ ਉਹ ਤੁਹਾਡੇ ਬਹੁਤ ਮਾੜੇ ਹੋਣਗੇ। ਕਹਿੰਦੇ ਅਜਿਹੇ ਬੰਬ ਜਿਹੜੇ ਉਹ ਚਲਾਵਾਂਗੇ ਤੇ ਜਿਹੜਾ ਬਾਅਦ ਦੇ ਵਿੱਚ ਸਭ ਕੁਛ ਨਸ਼ਟ ਜਿਹੜਾ ਉਹ ਹੋ ਜਾਊਗਾ। ਇਸ ਟਾਈਮ ਫੋਰਡੋ ਕਰਕੇ ਜਿਹੜਾ ਇਲਾਕਾ ਆ ਜਿੱਥੇ ਅੰਡਰਗਰਾਉਂਡ ਨਿਊਕਲੀਅਰ ਯੂਰੇਨੀਅਮ ਐਨਰਿਚਮੈਂਟ ਦੇ ਜਿਹੜੇ ਸੈਂਟਰੀਫਿਊਜਸ ਆ ਉਹ ਉੱਥੇ ਹੈਗੇ ਨੇ। ਤੇ ਕਹਿੰਦੇ ਵੀ ਉਸ ਨੂੰ ਨਸ਼ਟ ਕਰਨ ਦੇ ਲਈ ਅਮਰੀਕਾ ਨੂੰ B2 ਜਿਹੜੇ ਬੰਬਰਸ ਆ ਉਹਨਾਂ ਦੇ ਬੰਬਾਂ ਦੀ ਜਿਹੜੀ ਉਹ ਵਰਤੋਂ ਕਰਨੀ ਪਊਗੀ। ਅਦਰਵਾਈਜ਼ ਹੇਠਾਂ ਜਾ ਕੇ ਜਾਂ ਉੱਤੋਂ ਉਹਨਾਂ ਦਾ ਨੁਕਸਾਨ ਜਿਹੜਾ ਆ ਉਹ ਇੰਨਾ ਜ਼ਿਆਦਾ ਨਹੀਂ ਪਹੁੰਚਾਇਆ ਜਾ ਸਕਦਾ ਹੈਗਾ। ਸੋ ਟਰੰਪ ਹੁਣਾਂ ਨੇ ਚੇਤਾਵਨੀ ਦਿੰਦਿਆਂ ਹੋਇਆਂ ਆਪਣੇ ਟਵੀਟ ਦੇ ਵਿੱਚ ਇਹ ਵੀ ਕਿਹਾ ਵੀ ਜਿਹੜੇ ਸੁਪਰੀਮ ਲੀਡਰ ਆ ਉਸ ਨੂੰ ਅਸੀਂ ਨਹੀਂ ਮਾਰ ਰਹੇ। ਨਾਲ ਉਹਨਾਂ ਨੇ ਸੋ ਫਾਰ ਵੀ ਜਿਹੜਾ ਉਹ ਕਿਹਾ ਸੋ ਇਹ ਵੀ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਇਰਾਦਾ ਇਸ ਬਾਬਤ ਜਿਹੜਾ ਉਹ ਬਦਲ ਜਾਵੇ। ਪਹਿਲਾਂ ਤਾਂ ਇੰਡੀਆ ਪਾਕਿਸਤਾਨ ਦੇ ਲਹਿਜੇ ਦੇ ਨਾਲ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਸਮਝੌਤਾ ਕਰਾਉਣ ਨੂੰ, ਟ੍ਰੇਡ ਨੂੰ ਵਰਤਣ ਦੀ ਜਿਹੜੀ ਉਹ ਗੱਲ ਆਖੀ, ਪਰ ਉਸ ਤੋਂ ਕੁਝ ਘੰਟਿਆਂ ਬਾਅਦ ਹੀ ਟਰੰਪ ਹੋਣਾ ਦੇ ਜਿਹੜੇ ਸੁਰ ਆ ਉਹ ਪੂਰੀ ਤਰ੍ਹਾਂ ਜਿਹੜੇ ਉਹ ਬਦਲ ਗਏ ਤੇ ਹੁਣ ਈਰਾਨ ਜਿਹੜਾ ਇਸ ਟਾਈਮ ਵੈਸਟ ਦੀਆਂ ਅੱਖਾਂ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਉਹ ਰੜਕ ਰਿਹਾ ਹੈਗਾ ਆ। ਉਧਰ ਹਰਜੋਤ ਸਿੰਘ ਜੀ ਇਹ ਵੀ ਚੀਜ਼ ਦੇਖਣ ਨੂੰ ਮਿਲੀ ਆ ਵੀ ਈਰਾਨ ਦੀਆਂ ਜਿਹੜੀਆਂ ਹਾਈਪਰਸੋਨਿਕ ਮਿਜ਼ਾਈਲਸ ਆ ਉਹ ਆਇਰਨ ਡੋਮ ਨੂੰ ਭੇਦਣ ਦੇ ਵਿੱਚ ਕਾਮਯਾਬ ਜਿਹੜੀਆਂ ਹੋ ਰਹੀਆਂ। ਜਿਹੜੇ ਕੁਛ ਹਮਲੇ ਆ ਬਲਾਸਟਿਕ ਮਿਜ਼ਾਈਲਸ ਈਰਾਨ ਨੇ ਜਿਹੜੀਆਂ ਉਹ ਛੱਡੀਆਂ ਸੀ ਉਸ ਦੇ ਜਿਹੜੇ ਉਹ ਕਰਕੇ ਸੋ ਹੁਣ ਅੱਗੇ ਉਹ ਈਰਾਨ ਕਿੱਦਾਂ ਦਾ ਜਿਹੜਾ ਉਹ ਫੈਸਲਾ ਲੈਂਦਾ ਆ। ਇਜ਼ਰਾਈਲ ਇਸ ਟਾਈਮ ਨੇਤਨਯਾਹੂ ਨੇ ਤਾਂ 100% ਜਿਹੜੀ ਸਹੁੰ ਖਾਧੀ ਆ ਵੀ ਈਰਾਨ ਨੇ ਤਾਂ ਕੱਲ ਪਰਸੋਂ ਦੇ ਵਿੱਚ ਬੰਬ ਬਣਾ ਲੈਣਾ ਸੀ, ਇਸ ਲਈ ਜਿਹੜਾ ਆ ਉਹ ਆਪਾਂ ਇਹਨਾਂ ਨੂੰ 12th ਆਵਰ ਦੇ ਵਿੱਚ ਜਾ ਕੇ ਬਿਲਕੁਲ ਅਖੀਰਲੇ ਪਲਾਂ ਦੇ ਵਿੱਚ ਜਾ ਕੇ ਇਹ ਹਮਲਾ ਜਿਹੜਾ ਉਹ ਕੀਤਾ ਆ। ਤੇ ਵੈਸਟ ਦਾ ਤਕਰੀਬਨ ਸਾਰੇ ਪਾਸੇ ਹਰਜੋਤ ਸਿੰਘ ਜੀ ਇਹੀ ਕਹਿ ਸਕਦੇ ਹਾਂ ਵੀ ਇਸੇ ਆਈਡੀਆ ਦੇ ਨਾਲ ਜਿਹੜਾ ਉਹ ਚੱਲ ਰਹੇ ਆ ਤੇ ਈਰਾਨ ਨੂੰ ਟੋਟਲੀ ਪਿੱਛੇ ਜਿਹੜਾ ਉਹ ਹਟਣ ਦੇ ਲਈ ਆਖਿਆ ਜਾ ਰਿਹਾ ਹੈਗਾ। ਈਰਾਨ ਨੇ ਕਿਹਾ ਆ ਵੀ ਜਿਹੜੇ ਇਜ਼ਰਾਈਲਸ ਅਟੈਕ ਕਰ ਰਹੇ ਆ ਜਿੱਥੋਂ ਲਾਂਚ ਹੋ ਰਹੇ ਸੀ ਉਹਨਾਂ ਦੇ 에ਅਰ ਬੇਸਿਸ, ਉਹਨਾਂ ਉੱਤੇ ਉਹ ਹੁਣ ਹਮਲਾ ਜਿਹੜਾ ਉਹ ਕਰ ਰਹੇ ਹੈਗੇ ਆ। ਸੋ ਸਥਿਤੀ ਅਜੇ ਵੀ
ਪੂਰੀ ਤਰ੍ਹਾਂ ਉੱਥੇ ਕਹਿ ਸਕਦੇ ਹਾਂ ਵੀ ਮਾੜੀ ਹੀ ਜਿਹੜੀ ਉਹ ਬਣੀ ਪਈ ਆ। ਤਹਿਰਾਨ ਨੂੰ ਕੱਲ ਖਾਲੀ ਕਰਨ ਦੀ ਜਿਹੜੀ ਚੇਤਾਵਨੀ ਆ ਜਾਂ ਖਾਲੀ ਕਰਨ ਦੀ ਜਿਹੜੀ ਗੱਲ ਆ ਉਹ ਟਰੰਪ ਹੋਣਾ ਨੇ ਇਜ਼ਰਾਈਲ ਤੋਂ ਬਾਅਦ ਚ ਵੀ ਕਹਿ ਦਿੱਤੀ ਸੀਗੀ।